व्यूअर्स वेलकम बैक इन आवर प्रोग्राम जी। डॉक्टर साहब साडा अगला फेसबुक मैसेज टोरंटो तो वीर हरप्रीत सिंह जी का है जी। ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਬੁਝਦੇ ਦੀਵੇ ਦੀ ਲੋ। ਇਹ ਲਿਖਦੇ ਹਨ, ਅੱਜ ਆਪ ਦੇ ਮਗਰ ਬਹੁਤ ਇਕੱਠ ਦੇਖ ਕੇ ਲੱਗਦਾ ਹੈ ਕਿ ਲੋਕ ਸੱਚਮੁੱਚ ਬਦਲਾਵ ਚਾਹੁੰਦੇ ਹਨ। ਦੂਜੇ ਪਲ ਇਹ ਖਿਆਲ ਆਉਂਦਾ ਹੈ ਕਿ ਅਜਿਹਾ ਦੀਵਾ ਪੀਪੀਪੀ ਦਾ ਵੀ ਜਗਾਇਆ ਗਿਆ ਸੀ, ਬਹੁਤ ਇਕੱਠ ਹੁੰਦਾ ਸੀ, ਐਦਾਂ ਲੱਗਦਾ ਸੀ ਕਿ ਇਹ ਇੱਕ ਪਰਿਵਾਰਾਂ ਦੇ ਚਲਦੇ ਆ ਰਹੇ ਸਾਮਰਾਜ ਦੀਆਂ ਜੜ੍ਹਾਂ ਪੁੱਟ ਕੇ ਰੱਖ ਦੇਣਗੇ। ਪਰ ਅੱਜ ਇਹ ਕਿਧਰੇ ਵੀ ਨਜ਼ਰ ਨਹੀਂ ਆਉਂਦੀ। ਇੱਕ ਲੂਲੇ ਲੰਗੜੇ ਵਿਅਕਤੀ ਵਾਂਗ ਸਾਰਾ ਲੈ ਕੇ ਚੱਲ ਰਹੀ ਹੈ। ਹੁਣ ਇਹ ਪਤਾ ਨਹੀਂ ਉਸ ਇਕੱਠ ਨੇ ਉਹਨਾਂ ਧੋਖਾ ਕੀਤਾ ਜਾਂ ਫਿਰ ਸਮੇਂ ਦੀਆਂ ਸਰਕਾਰਾਂ ਨੇ ਧੱਕਾ। ਹੁਣ ਆਪ ਮਗਰ ਇਕੱਠ ਦੇਖ ਕੇ ਸਲੋ ਜ਼ਿਆਦਾ ਤੇਜ਼ ਪੜ ਰਹਾ ਜੀ ਜੀ ਓਕੇ ਸੌਰੀ ਡਾਕਟਰ ਸਾਹਿਬ। ਹੁਣ ਆਪ ਮਗਰ ਇਕੱਠ ਦੇਖ ਕੇ ਐਦਾਂ ਲੱਗਦਾ ਹੈ ਕਿ ਲੋਕ ਬਦਲਾਵ ਚਾਹੁੰਦੇ ਹਨ, ਪਰ ਜਦੋਂ ਪਿਛਲੇ ਸਮੇਂ ਨੂੰ ਦੇਖਦੇ ਹਾਂ ਤਾਂ ਕੁਝ ਪਤਾ ਨਹੀਂ ਕੀ ਹੋਣਾ ਹੈ, ਕਿਉਂਕਿ ਸਮੇਂ ਦੀਆਂ ਸਰਕਾਰਾਂ ਦੇ ਸਾਮਰਾਜੀ ਸੁਭਾਅ ਅਤੇ ਧੱਕੇ ਅੱਗੇ ਲੋਕ ਬੇਵਸ ਹੋ ਜਾਂਦੇ ਹਨ। ਚਾਹੇ ਉਹ ਅੰਗਰੇਜ਼ੀ ਸਾਮਰਾਜ ਸੀ, ਚਾਹੇ ਅੱਜ ਦੇ ਕਾਲੇ ਅੰਗਰੇਜ਼, ਕਿਉਂਕਿ ਹਰ ਇੱਕ ਆਮ ਆਦਮੀ ਦੀਆਂ ਸਮੱਸਿਆਵਾਂ ਹਨ। ਹਰ ਇੱਕ ਕ੍ਰਾਂਤੀ ਦੇ ਰਾਹ ਤੇ ਨਹੀਂ ਚੱਲ ਸਕਦਾ। ਇਹ ਸਭ ਦੇਖ ਕੇ ਲੱਗਦਾ ਹੈ ਕਿ ਇਹ ਦੀਵਾ ਬਹੁਤ ਚਾਨਣ ਕਰ ਰਿਹਾ ਹੈ, ਪਰ ਜੇਕਰ ਗਰੀਬ ਆਦਮੀ ਦੀਆਂ ਸਮੱਸਿਆਵਾਂ ਅਤੇ ਉਹਨਾਂ ਦਾ ਫਾਇਦਾ ਉਠਾ ਰਹੀਆਂ ਸਰਕਾਰਾਂ ਨੂੰ ਦੇਖਦਾ ਹਾਂ ਜਾਂ ਆਪਣੀ ਸ਼ਕਤੀ ਦਾ ਇਸਤੇਮਾਲ ਕਰਕੇ ਅੱਗੇ ਵਧਦੀਆਂ ਇਹਨਾਂ ਲੋਟੂ ਸਰਕਾਰਾਂ ਨੂੰ ਦੇਖਦਾ ਹਾਂ ਜਾਂ ਪਿਛਲੇ ਕੁਝ ਸਮੇਂ ਨੂੰ ਦੇਖਦਾ ਹਾਂ ਤਾਂ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹਾਂ ਕਿ ਇਹਨਾਂ ਲੋਕਾਂ ਦਾ ਇਕੱਠ ਹਰ ਪਾਸੇ ਹੋ ਰਹੀਆਂ ਗੱਲਾਂ ਕਿਤੇ ਬੁਝਦੇ ਦੀਵੇ ਦੀ ਲੋ ਤਾਂ ਨਹੀਂ, ਜੋ ਬੁੱਝਣ ਤੋਂ ਪਹਿਲਾਂ ਬਹੁਤ ਵੱਡੀ ਹੋ ਜਾਂਦੀ ਹੈ ਤੇ ਫਿਰ ਕਾਫੀ ਚਾਨਣ ਕਰਨ ਤੋਂ ਬਾਅਦ ਠੰਡੀ ਹੋ ਕੇ ਗਾਇਬ ਹੋ ਜਾਂਦੀ ਹੈ। ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਵੀਰ ਹਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਟੋਰਾਂਟੋ ਤੋਂ ਫੇਸਬੁੱਕ ਦੇ ਉੱਤੇ ਮੈਸੇਜ ਲਿਖਿਆ ਜੀ, ਬੁਝਦੇ ਦੀਵੇ ਦੀ ਲੋ ਜੀ, ਔਰ ਜ਼ਾਹਰ ਹੈ ਕਿ ਇਹ ਉਹਨਾਂ ਦਾ ਮੈਸੇਜ ਉਸ ਇਕੱਠ ਵਾਲੀ ਵੀਡੀਓ ਨੂੰ ਦੇਖਣ ਤੋਂ ਬਾਅਦ ਹੈ ਜਿਹੜਾ ਕਿ ਨਿਊਯਾਰਕ 'ਚ ਸਿੱਖ ਡੇ ਪੈਰੇਡ ਦੇ ਮੌਕੇ ਤੇ ਅਸੀਂ ਸੰਬੋਧਨ ਕੀਤਾ, ਔਰ ਜਿਵੇਂ ਸਿੱਖ ਸੰਗਤਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਪੂਰੇ ਉਤਸ਼ਾਹ ਦੇ ਨਾਲ ਖਾਲਿਸਤਾਨ ਜ਼ਿੰਦਾਬਾਦ ਦੇ ਨਾਲ ਉਸ ਦੀ ਪ੍ਰੋੜਤਾ ਕੀਤੀ ਜੋ ਅਸੀਂ ਕਹਿ ਰਹੇ ਸੀ। ਸੋ ਇਸ ਨੂੰ ਆਧਾਰ ਬਣਾ ਕੇ ਉਹਨਾਂ ਨੇ ਲਿਖਿਆ ਕਿ ਵੀ ਤੁਹਾਡੇ ਪਿੱਛੇ ਇਕੱਠ ਤਾਂ ਬਹੁਤ ਸੀ ਔਰ ਲੱਗਦਾ ਸੀ ਕਿ ਵੀ ਤੁਹਾਡੀ ਬੜੀ ਸਪੋਰਟ ਹੈ, ਪਰ ਨਾਲ ਹੀ ਉਹਨਾਂ ਨੇ ਫਿਰ ਜਿਹੜਾ ਆਪਣਾ ਸ਼ੱਕ ਜ਼ਾਹਰ ਕੀਤਾ ਜੀ ਕਿ ਜਿਵੇਂ ਜਦੋਂ ਪੀਪਲਸ ਪਾਰਟੀ ਪੰਜਾਬ ਬਣੀ ਮਨਪ੍ਰੀਤ ਬਾਦਲ, ਔਰ ਉਹ ਵੀ ਜਦੋਂ ਨਿਕਲਿਆ ਬਾਹਰ ਲੋਕ ਉਹਦੇ ਨਾਲ ਬਹੁਤ ਇਕੱਠੇ ਸੀ, ਪਰ ਅਖੀਰ ਹੁਣ ਪਤਾ ਨਹੀਂ ਹੈ ਵੀ ਉਹਨੇ ਲੋਕਾਂ ਨੂੰ ਛੱਡ ਦਿੱਤਾ ਹੈ ਕਿ ਲੋਕਾਂ ਨੇ ਉਹਨੂੰ ਛੱਡ ਦਿੱਤਾ ਹੈ ਜੀ। ਉਹ ਤਾਂ ਦੇਖੋ ਗੱਲ ਇਹ ਹੈ ਵੀ ਪਹਿਲੀ ਗੱਲ ਤਾਂ ਇਸ ਇਕੱਠ ਨੂੰ ਜਿਹੜਾ ਕਿ ਸੋਲਿਡ ਖਾਲਿਸਤਾਨੀ ਥਾਟ ਨੂੰ ਪਰਨਾਏ ਵੀਰਾਂ ਭੈਣਾਂ ਦਾ ਸੀ, ਇਸ ਨੂੰ ਉਸ ਸਪੇਰੇ ਦੀ ਕਰਾਊਡ ਨਾਲ ਕੰਪੇਅਰ ਕਰਨਾ, ਜਦੋਂ ਕੋਈ ਸਪੇਰਾ ਵੀ ਆਉਂਦਾ ਹੈ, ਬੀਨ ਵਜਾਉਂਦਾ ਹੈ, ਕੋਈ ਨਾ ਕੋਈ ਐ ਨਾਗ ਨੱਚਦਾ ਜੀ ਤੇ ਉਹ ਆ ਜਾਂਦੇ ਨੇ ਲੋਕ ਦੇਖਣ। ਸੋ ਉਹਨੇ ਜ਼ਾਹਰ ਹੈ ਕਿ ਉਹ ਜਦੋਂ ਪਹਿਲੀ ਵਾਰ ਬਾਹਰ ਆਇਆ ਸੋ ਬਾਦਲਾਂ ਤੋਂ ਲੋਕ ਅੱਕੇ ਹੋਏ ਸੀ। ਇਹਦੇ ਚੋਂ ਇੱਕ ਸਿੰਪਟਮ ਤਾਂ ਜ਼ਰੂਰ ਸਾਹਮਣੇ ਆਉਂਦਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਸਰਕਾਰੀ ਤੰਤਰ ਹੈ ਜਿਹਨੇ ਜ਼ੁਲਮ ਦੇ ਨਾਲ ਲੋਕਾਂ ਨੂੰ ਇੱਕ ਜਨਰੇਸ਼ਨ ਨੂੰ ਮਾਰ ਮੁਕਾਇਆ, ਕਿਸਾਨਾਂ ਵਾਲੀ ਗੱਲ ਅਸੀਂ ਕਰਕੇ ਹਟੇ ਹਾਂ ਜੀ, ਇੱਕ ਡਰ ਹੈ। ਲੇਕਿਨ ਇਹਦੇ ਬਾਵਜੂਦ ਜਿਹੜਾ ਇੱਕ ਜਾਗਰੂਕ ਤਬਕਾ ਹੈ ਉਹ ਇਹਨਾਂ ਤੋਂ ਖਹਿੜਾ ਛਡਾਉਣਾ ਚਾਹੁੰਦਾ ਹੈ ਤੇ ਕੋਈ ਉਹਨਾਂ ਨੂੰ ਆਲਟਰਨੇਟ ਨਜ਼ਰ ਆਉਂਦਾ ਹੈ ਜੇ ਕਿ ਵੀ ਇਹ ਚੈਲੰਜ ਕਰ ਸਕਦਾ ਹੈ ਤੇ ਉਹਦੇ ਨਾਲ ਖਲੋਣ ਲਈ ਤਿਆਰ ਹੁੰਦੇ ਨੇ ਜੀ। ਔਰ ਮਨਪ੍ਰੀਤ ਬਾਦਲ ਦਾ ਬਾਹਰ ਆਇਆਂ ਦਾ ਜਿਵੇਂ ਬਹੁਤ ਅਸੀਂ ਤਾਂ ਖੈਰ ਉਹਦੇ ਬਾਰੇ ਪਹਿਲਾਂ ਹੀ ਆਪਣੇ ਵਿਊ ਲਿਖ ਦਿੱਤੇ ਸੀ, ਇਸ ਲਈ ਸਾਡੇ ਕਈ ਵੀਰ ਨਾਰਾਜ਼ ਵੀ ਹੋਏ, ਜਿਵੇਂ ਹੁਣ ਕੇਜਰੀਵਾਲ ਕਰਕੇ ਨਾਰਾਜ਼ ਹੁੰਦੇ ਨੇ ਜੀ। ਲੇਕਿਨ ਸਾਨੂੰ ਪਹਿਲਾਂ ਵੀ ਇਹ ਪਤਾ ਸੀ ਕਿ ਇਹ ਜਿਹੜਾ ਉਸ ਦੇ ਪਿੱਛੇ ਇੱਕ ਉਮੜਨ ਵਾਲਾ ਕਰਾਊਡ ਹੈ ਇਹ ਉਹਨਾਂ ਦਾ ਸਤਿਆ ਹੋਇਆ ਤੇ ਉਹਨਾਂ ਨੂੰ ਇਹ ਸੀ ਕਿ ਉਹਨਾਂ ਦੇ ਵਿਰੁੱਧ ਜੋ ਵੀ ਹੋਏਗਾ ਉਹਨਾਂ ਨਾਲੋਂ ਚੰਗਾ ਹੀ ਹੋਏਗਾ, ਪਰ ਉਹ ਇਹ ਭੁੱਲ ਜਾਂਦੇ ਨੇ ਕਿ ਬਰਡਸ ਆਫ ਏ ਫੈਦਰ ਫਲੌਕ ਟੂਗੈਦਰ ਜੀ। ਅਖੀਰ ਮੱਝਾਂ ਦੀਆਂ ਭੈਣਾਂ ਮੱਝਾਂ ਹੀ ਬਣਨੀਆਂ, ਉਹ ਕਿਸੇ ਹੋਰ ਨੇ ਨਹੀਂ ਬਣਨਾ, ਇੱਕੋ ਹੀ ਨਸਲ ਹੈ। ਔਰ ਉਹੀ ਮਨਪ੍ਰੀਤ ਬਾਦਲ ਬਾਹਰ ਵੀ ਉਹਨੂੰ ਸਪੋਰਟ ਮਿਲੀ। ਜੇ ਪੰਜਾਬ ਪਿਛਲੀਆਂ ਅਸੈਂਬਲੀ ਚੋਣਾਂ 'ਚੋਂ ਖਲੋਤਾ ਹੈ ਤੇ ਕੁੱਲ ਵੋਟਾਂ ਦਾ ਪਹਿਲੀ ਵਾਰ 'ਚ ਲਗਭਗ 5% 5.5% ਉਹਨੂੰ ਮਿਲਿਆ, ਪਰ ਕਿਉਂਕਿ ਬੰਦਾ ਪਾਏਦਾਰ ਨਹੀਂ ਸੀ, ਨਾਰੇ ਤਾਂ ਉਹਨੇ ਬੜੇ ਲਾਏ। ਸ਼ਹੀਦ ਭਗਤ ਸਿੰਘ ਦੀ ਜਨਮ ਭੂਮੀ ਖਟਕਲ ਕਲਾਂ ਜਾ ਕੇ ਮਿੱਟੀ ਚੁੱਕੀ, ਨਾਲ ਜਿਹੜੇ ਸੀ ਉਹ ਖੱਟੀਆਂ ਪੱਗਾਂ ਵਾਲੇ ਜਿਹੜੇ ਨੇ ਬਸੰਤੀ ਪੱਗਾਂ ਵਾਲੇ ਛੜਵੇਂ ਲੜਾਂ ਵਾਲੀਆਂ ਆ ਗਏ ਕਿ ਜੀ ਇਹ ਸਾਰੇ ਬਣ ਗਏ, ਪਰ ਹੈ ਫਰਾਡ ਸੀ। ਉਹ ਤਾਂ ਰੌਲਾ ਉਸੇ ਹੀ ਨਸਲ ਦਾ ਜਿਹੜਾ ਸੁਖਬੀਰ ਬਾਦਲ ਹੈ, ਰੌਲਾ ਇਹ ਸੀ ਕਿ ਤਾਏ ਨੇ ਇਕਰਾਰ ਇਹਦੇ ਨਾਲ ਕੀਤਾ ਸੀ ਵੀ ਤੈਨੂੰ ਚੀਫ ਮਿਨਿਸਟਰ ਬਣਾਵਾਂਗਾ, ਬਣਾ। ਅਖੀਰ ਮੁੰਡੇ ਦੀ ਮਾਂ ਜਿਹੜੀ ਆ ਉਹ ਖਹਿੜੇ ਪੈ ਗਈ ਸੁਰਿੰਦਰ ਕੌਰ ਜੀ ਸੁਖਬੀਰ ਦੀ ਕਿ ਜੀ ਮੈਂ ਕੈਂਸਰ ਸੀ, ਉਹਨੂੰ ਮੈਂ ਮਰਨ ਤੋਂ ਪਹਿਲਾਂ ਮੇਰੇ ਪੁੱਤ ਦੇ ਸਿਰ ਤੇ ਤਾਜ ਰੱਖ ਦੇ।
ਨਹੀਂ ਫਿਰ ਤਾਊ ਨੂੰ ਭੁੱਲ ਗਿਆ ਕਿ ਵੀ ਉਹਦੇ ਨਾਲ ਕੀ ਹੈ। ਆ ਇਹਨਾਂ ਦਾ ਰੌਲਾ ਸੀ। ਉਵੇਂ ਹੀ ਪੈਸੇ ਉਹਨੇ ਬਣਾਇਆ ਹੋਇਆ ਸੀ। 4 ਵਾਰੀ ਗਿੱਦੜਬਾਹੇ ਤੋਂ ਉਸੇ ਟਿਕਟ ਤੇ ਹੀ ਲੜਦਾ ਰਿਹਾ। ਉਹੀ ਟੈਕਟਿਕ ਜੋ ਅਕਾਲੀ ਅੱਜ ਵਰਤ ਰਹੇ ਨੇ। ਉਹਦਾ ਇੰਚਾਰਜ ਹੀ ਦਾ ਪਿਓ ਹੁੰਦਾ ਸੀ ਗੁਰਦਾਸ ਬਾਦਲ ਹੀ। ਬਾਦਲ ਦੀ ਇਲੈਕਸ਼ਨ ਕੈਂਪੇਨ ਜਾਂ ਕਈ ਹਾਲਤਾਂ 'ਚ ਅਕਾਲੀਆਂ ਦੀ ਕੈਂਪੇਨ ਦਾ ਇੰਚਾਰਜ ਹੁੰਦਾ ਸੀ ਵੀ ਡਰੱਗਸ ਕਿੱਥੇ ਵੰਡਣੀਆਂ ਨੇ, ਪੈਸੇ ਕਿੱਥੇ ਵੰਡਣੇ ਨੇ। ਹੁਣ ਤੁਸੀਂ ਇਹ ਕਹੋ ਕਿ ਵੀ ਉਸ ਘਰ ਚੋਂ ਜਿੱਥੇ ਜਿਹੜੇ ਜ਼ਹਿਰ ਵੇਚਦੇ ਨੇ ਉੱਥੋਂ ਕੋਈ ਅੰਮ੍ਰਿਤ ਦੀ ਬੂੰਦ ਨਿਕਲ ਆਏ, ਇਹ ਤਾਂ ਜ਼ਹਿਰ ਦੇ ਵਪਾਰੀ ਨੇ, ਉਹੀ ਨਿਕਲਣਾ ਸੀ ਜੋ ਹੈ। ਸੋ ਉਹਦੀ ਕਰਾਊਡ ਨਾਲ ਜਿਹੜਾ ਜਿੱਥੇ ਵੀ ਥਾਂ ਇਹ ਨਹੀਂ ਕਿ ਕੋਈ ਸਾਡੇ ਮਗਰ ਅਸੀਂ ਕੋਈ ਜਿਹੜਾ ਉਹ ਕੋਈ ਅਲੈਗਜ਼ੈਂਡਰ ਹੈ ਕਿ ਸਾਡੇ ਪਿੱਛੇ ਲੋਕ ਲੱਗ ਗਏ, ਇਹ ਨਹੀਂ ਹੈ। ਗੱਲ ਕੌਜ਼ ਦੀ ਹੈ। ਔਰ ਮੈਂ ਸਮਝਦਾ ਵੀ ਗੱਲ ਜਿਹੜੀ ਚੁੰਬਕੀ ਖਿੱਚ ਹੈ ਉਹ ਖਾਲਿਸਤਾਨ ਦੀ ਹੈ। ਔਰ ਜੇ ਅੱਜ ਯੰਗਰ ਜਨਰੇਸ਼ਨ ਨਾਲ ਲੱਗਦੀ ਹੈ, ਉਹ ਗੱਲ ਸੁਣਦੇ ਨੇ, ਕਰਨਾ ਚਾਹੁੰਦੇ ਨੇ, ਇਸ ਲਈ ਕਿ ਔਰ ਇਸ ਖਾਲਿਸਤਾਨ ਦੀ ਗੱਲ ਪਿੱਛੇ ਮਨਪ੍ਰੀਤ ਬਾਦਲ ਦੀ ਤਰ੍ਹਾਂ ਹੌਲੋ ਕੋਈ ਸ਼ਾਇਰੀ ਨਹੀਂ ਹੈ ਕਿ ਕੋਈ ਗਾਲਬ ਦਾ ਸ਼ੇਰ ਸੁਣਾਤਾ, ਕੋਈ ਇਧਰੋਂ ਚੋਰੀ ਫੈਜ਼ ਅਹਿਮਦ ਫੈਜ਼ ਦਾ ਸੁਣਾਤਾ। ਇਸ ਦੇ ਪਿੱਛੇ 1.5 ਲੱਖ ਇਹਨਾਂ 3 ਦਹਾਕਿਆਂ ਦੇ ਸ਼ਹੀਦਾਂ ਦਾ ਖੂਨ ਹੈ। ਇਸ ਦੇ ਪਿੱਛੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਵਰਗੀ ਉਹ ਸੰਤ ਸਪਾਈ ਸ਼ਖਸੀਅਤ ਹੈ। ਇਸ ਦੇ ਪਿੱਛੇ 3 ਸਦੀਆਂ ਦਾ ਖਾਲਸੇ ਦਾ ਇਤਿਹਾਸ ਹੈ। ਇਸ ਦੇ ਪਿੱਛੇ ਸਾਰੀ ਅਰਦਾਸ ਦੀ ਤਾਕਤ ਹੈ। ਜਿਨ੍ਹਾਂ ਨੇ 3 ਸਦੀਆਂ ਖਾਲਸੇ ਦੀਆਂ ਚੌਂਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ ਰੱਖਣ ਦੇ ਲਈ ਸ਼ਹੀਦੀਆਂ ਦਿੱਤੀਆਂ, ਉਹਨਾਂ ਚੋਂ ਸ਼ਬਦ ਖਾਲਿਸਤਾਨ ਨਿਕਲਿਆ। ਸੋ ਇਹ ਜਿਹੜਾ ਇਹ ਤਾਂ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ, ਇਹ ਇਹਦੀ ਪ੍ਰੋਗਰਾਮਿੰਗ ਹੈ। ਸੋ ਜਿਸ ਮਾਈਂਡ ਇਹ ਥੋੜੇ ਰਹਿ ਗਏ, ਬਹੁਤੇ ਰਹਿ ਗਏ। 30 ਸਾਲ ਹਕੂਮਤ ਨੇ, ਜਿਨ੍ਹਾਂ ਜ਼ਮਾਨਿਆਂ 'ਚ ਰਿਬੈਰੋ ਆਇਆ ਉਹ ਕਹਿੰਦਾ ਸੀ ਜੀ 120 A ਕਲਾਸ ਟੈਰਰਿਸਟ ਨੇ, 170 B ਕਲਾਸ ਨੇ, 230 ਜਿਹੜੇ ਨੇ C ਕਲਾਸ ਨੇ, ਅਸੀਂ ਇਹਨਾਂ ਨੂੰ ਸਾਫ਼ ਕਰ ਦਿਆਂਗੇ 6 ਮਹੀਨੇ ਬਾਅਦ। 30 ਸਾਲ ਹੋ ਗਏ ਨੇ, ਬਥੇਰੇ ਮਾਰ ਲਏ ਉਹਨਾਂ ਨੇ, ਮੁੱਕ ਗਏ। ਖਾਲਿਸਤਾਨ ਮੁਕਾਤਾ, ਸਿੱਖ ਮੁਕਾਤੇ ਉਹਨਾਂ ਨੇ। ਸੋ ਮੈਂ ਸਮਝਦਾ ਵੀ ਇਹ ਗੱਲ ਜਿਹੜੀ ਹੈ ਇਸ ਕੰਪੈਰੀਜ਼ਨ ਦੀ ਇਹ ਮੁਤਾਜ ਨਹੀਂ ਹੈ। ਬਾਕੀ ਇਹ ਠੀਕ ਹੈ ਜਿਹੜੀ ਉਹਨਾਂ ਨੇ ਕਿਹਾ ਵੀ ਲੋਕ ਜਿਹੜੇ ਨੇ ਉਹ ਸਾਰੇ ਲੋਕ ਧੱਕੇ ਦੇ ਸਾਹਮਣੇ ਨਹੀਂ ਖਲੋ ਸਕਦੇ। ਸਾਰੇ ਸ਼ਹੀਦ ਭਗਤ ਸਿੰਘ ਦੀ ਭੈਣ ਪ੍ਰਕਾਸ਼ ਕੌਰ ਨਹੀਂ ਨੇ ਕਿ ਜਿਹੜਾ ਉਹ 25 ਸਾਲ ਉਹ ਲੋਅਰ ਕੋਰਟ ਤੋਂ ਸੁਪਰੀਮ ਕੋਰਟ ਤੱਕ, ਸੁਪਰੀਮ ਕੋਰਟ ਤੋਂ ਥੱਲੇ, ਤੇ ਜੇ ਹੁਣ ਬਿਲਕੁਲ ਨਾ ਇਨਸਾਫੀ ਵਾਲਾ ਫੈਸਲਾ ਹੈ ਉਹਨਾਂ ਨੇ ਕਿਹਾ ਇਹਨੂੰ ਵੀ ਅਸੀਂ ਚੈਲੰਜ ਕਰਾਂਗੇ। ਇਹ ਸਪਿਰਿਟ ਥੋੜੀ ਹੁੰਦੀ ਹੈ, ਲੇਕਿਨ ਹੈ ਜ਼ਰੂਰ। ਜੇ ਪੰਜਾਬ ਦੀ ਧਰਤੀ ਤੇ ਇਹ ਸੀ ਤੇ ਸਾਡਾ ਇਤਿਹਾਸ ਬਚਿਆ, ਜੇ ਸੀ ਤਾਂ ਉਹਨਾਂ ਨੇ ਇਤਿਹਾਸ ਬਣਾਇਆ। ਸੋ ਬਾਕੀ ਜਿਹੜਾ ਉਹਨਾਂ ਨੂੰ ਇਹ ਡਰ ਹੈ ਕਿਤੇ ਕਿ ਵੀ ਇਹ ਨਾ ਹੋਏ ਕਿ ਜਿਵੇਂ ਦੀਵਾ ਬੁਝਣ ਤੋਂ ਪਹਿਲਾਂ ਇੱਕ ਵਾਰੀ ਪੂਰੀ ਫਲਿਕਰ ਦਿੰਦਾ ਹੈ, ਪੂਰਾ ਚਾਨਣ ਦਿੰਦਾ ਹੈ, ਕਿਤੇ ਇਹੋ ਜਿਹਾ ਚਾਨਣ ਨਾ ਹੋਏ। ਨਹੀਂ, ਇਹ ਭਰੋਸਾ ਰੱਖੋ, ਕਿਉਂਕਿ ਜਿਵੇਂ ਅਸੀਂ ਅਕਸਰ ਇਹ ਦੁਹਰਾਉਂਦੇ ਹਾਂ ਕਿ ਇਹ ਜਿਹੜੀ ਸਾਰੀ ਮੂਵਮੈਂਟ ਹੈ ਇਸ ਦਾ ਆਧਾਰ ਖਾਲਸਾ ਪੰਥ ਦੀਆਂ ਉਹਨਾਂ 3 ਸਦੀਆਂ ਦੀਆਂ ਉਹਨਾਂ ਡੂੰਘਾਈਆਂ ਦੇ ਵਿੱਚ ਹੈ, ਜਿਸ ਦੀ ਵਾਗਡੋਰ, ਜਿਸ ਦਾ ਆਧਾਰ ਗੁਰੂ ਕਲਗੀਧਰ ਪਾਤਸ਼ਾਹ ਨੇ, ਜਿਨ੍ਹਾਂ ਦਾ ਪੰਥ ਦੇ ਨਾਲ ਇਕਰਾਰਨਾਮਾ ਹੈ ਕਿ ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਪੰਥ ਖਾਲਸਾ ਮੇਰੀ ਖੇਤੀ ਹੈ, ਮਾਲੀ ਗੁਰੂ ਕਲਗੀਧਰ ਪਾਤਸ਼ਾਹ ਨੇ। ਅਸੀਂ ਤਾਂ ਬਹੁਤ ਛੋਟੇ ਟਾਈਨੀ ਜਿਹਨੂੰ ਇਹ ਕਹਿੰਦੇ ਨੇ ਉਹ ਵੀ ਸਾਡੀ ਹੋਂਦ ਨਹੀਂ ਹੈ। ਸੋ ਇਹ ਸ਼ਹੀਦਾਂ ਦਾ ਪੰਥ ਹੈ। ਇਹ ਕੌਮ ਦੀ ਆਜ਼ਾਦੀ ਦੇ ਪਰਵਾਨੇ ਜਿਹੜੇ ਨੇ ਇੱਥੇ ਆਜ਼ਾਦੀ ਦੇ ਗੀਤ ਗਾਉਂਦੇ, ਗੁਰੂ ਦੀ ਬਾਣੀ ਪੜ੍ਹਦੇ ਆ, ਫਾਂਸੀ ਦੇ ਤਖਤਿਆਂ ਤੇ ਝੂਲਦੇ ਨੇ, ਨਹੁੰ ਕੱਢੇ ਜਾਂਦੇ ਨੇ, ਭੁੱਖੇ ਰੱਖੇ ਜਾਂਦੇ ਨੇ, ਕੋਹ ਕੇ ਮਾਰੇ ਜਾਂਦੇ ਨੇ, ਤੇ ਫਿਰ ਵੀ ਖਾਲਿਸਤਾਨ ਜ਼ਿੰਦਾਬਾਦ ਨਿਕਲਦਾ। ਸੋ ਇਹ ਕੋਈ ਉਸ ਦੀਵੇ ਦੀ ਲੱਟ ਨਹੀਂ ਹੈ ਕਿ ਵੀ ਜਿਹੜੀ ਬੁਝਣ ਤੇ ਆਈ ਹੈ ਤੇ ਉਹ ਹੋਏਗੀ। ਇਹ ਇਵੇਂ ਹੀ ਦੀਵਾ ਜਗਦਾ ਰਿਹਾ, ਜਗਦਾ ਰਹੇਗਾ। ਔਰ ਇਹ ਦੀਵਾ ਜਿਹੜਾ ਹੈ ਬਾਕੀਆਂ ਨੂੰ ਵੀ ਇਹਨੇ ਹੌਸਲਾ ਦਿੱਤਾ ਹੈ ਉਸ ਖਿੱਤੇ ਦੇ ਵਿੱਚ। ਜੇ ਖਾਲਸਾ ਖਲੋਤਾ ਹੈ ਇੰਦਰਾ ਗਾਂਧੀ ਦੇ ਜ਼ੁਲਮ ਦੇ ਸਾਹਮਣੇ, ਜਿਵੇਂ 10ਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਚੈਲੰਜ ਕੀਤਾ ਸੀ, ਤੇ ਫਿਰ ਮਰਾਠਿਆਂ ਨੂੰ ਵੀ ਜ਼ੋਰ ਮਿਲਿਆ ਸੀ, ਫਿਰ ਭਰਤਪੁਰ ਦੇ ਜਾਟ ਵੀ ਖਲੋ ਗਏ ਸੀ, ਫਿਰ ਹੌਲੀ ਹੌਲੀ ਉਹੀ ਭਾਂਬੜ ਬਣ ਕੇ ਪੂਰਬ ਤੋਂ ਪੱਛਮ ਤੱਕ ਜਿਹੜਾ ਆਜ਼ਾਦੀ ਦੀ ਤਹਿਰੀਕ ਜਿਹੜੀ ਹੋਈ, ਲੀਡਰ ਖਾਲਸਾ ਸੀ। ਇਸੇ ਤਰ੍ਹਾਂ ਇਸ ਦੌਰ ਦੇ ਵਿੱਚ ਸਿੱਖਾਂ ਨੇ ਦਿੱਲੀ ਦੇ ਮਾਈਟ ਨੂੰ ਚੈਲੰਜ ਕੀਤਾ, ਇੰਦਰਾ ਗਾਂਧੀ ਨੂੰ ਜਿਹੜਾ ਉਸ ਦੀ ਬਣਦੀ ਸਜ਼ਾ ਦਿੱਤੀ। ਕਸ਼ਮੀਰ ਦੀ ਸਟਰਗਲ ਖੜੀ ਹੋਈ, ਕਸ਼ਮੀਰ ਦੇ ਵਿੱਚ ਪੀਸਫੁਲ ਤਾਂ ਉਹਨਾਂ ਦੀ ਚੱਲ ਰਹੀ ਸੀ, ਪਰ 1999 ਦੇ ਵਿੱਚ ਪਹਿਲੀ ਵਾਰ ਹਥਿਆਰਬੰਦ ਸੰਘਰਸ਼ ਕਸ਼ਮੀਰ ਦੇ ਵਿੱਚ ਆਇਆ। ਢਿੱਲ ਲਾ ਲਿਆ, 7 ਲੱਖ ਫੌਜ ਰੱਖੀ ਹੋਈ ਹੈ, ਕਸ਼ਮੀਰੀਆਂ ਨੂੰ ਚੁੱਪ ਕਰਾ ਲਿਆ ਉਹਨਾਂ ਨੇ। ਤੇ ਜੇ ਅਸੀਂ ਦੇਖਦੇ ਹਾਂ ਕਿ ਨਕਸਲੀ ਮਾਰ ਦਿੱਤੇ ਸੀ 60ਵਿਆਂ ਦੇ ਵਿੱਚ ਇੰਦਰਾ ਗਾਂਧੀ ਨੇ। ਅੱਜ ਚੋਣਾਂ ਦੇ ਦੌਰਾਨ ਸਾਹਮਣੇ ਆਇਆ ਵੀ ਬਿਹਾਰ ਹੋਏ, ਛੱਤੀਸਗੜ੍ਹ ਹੋਏ, ਝਾਰਖੰਡ ਹੋਏ, ਬੰਗਾਲ ਹੋਏ, ਆਂਧਰਾ ਹੋਏ, ਅੱਜ ਇਹ ਆਪ ਮੰਨਦੇ ਨੇ ਕਿ 50,000 ਉਹਨਾਂ ਦਾ ਟ੍ਰੇਨਡ ਕਾਡਰ ਹੈ ਜਿਹੜਾ ਕਿ
ਬਿਲਕੁਲ ਲੇਟੈਸਟ ਟੈਕਨੋਲੋਜੀ ਤੋਂ ਜਾਣੂ ਹੈ ਔਰ ਪੜ੍ਹੇ ਲਿਖੇ ਨੇ। ਇਸੇ ਤਰ੍ਹਾਂ ਉੱਤਰ ਪੂਰਬ ਦੀਆਂ ਲਹਿਰਾਂ ਨੇ, ਮਣੀਪੁਰ ਹੋਏ, ਮਣੀਪੁਰ ਦੀ ਮੁਕਾ ਲਈ ਇਹਨਾਂ ਨੇ ਫਰੀडम ਮੂਵਮੈਂਟ। ਨਾਗੇ ਨੇ, ਨਾਗਿਆਂ ਨਾਲ ਅਜੇ ਵੀ ਭਾਵੇਂ ਗੱਲਬਾਤ ਦਾ ਡਰਾਮਾ ਹੀ ਕਰ ਰਹੇ ਨੇ, ਪਰ ਉਹਨਾਂ ਦੀ ਮਜਬੂਰੀ ਆ ਉਹਨੂੰ ਕੰਟੀਨਿਊ ਕਰਨਾ। ਸੋ ਅਸੀਂ ਸਮਝਦੇ ਹਾਂ ਵੀ ਖਾਲਸੇ ਦੇ ਇਸ ਦੀਵੇ ਨੇ ਉਸ ਖਿੱਤੇ ਦੇ ਵਿੱਚ ਉਹ ਬਿਲਕੁਲ ਬੁਝੇ ਹੋਏ ਦੀਵੇ, ਉਹਨਾਂ ਦੇ ਵਿੱਚ ਵੀ ਤੇਲ ਪਾ ਦਿੱਤਾ ਹੈ ਔਰ ਉਹਨਾਂ ਨੇ ਵੀ ਉਸ ਮਾਈਟ ਨੂੰ ਚੈਲੰਜ ਕੀਤਾ। ਜੇ ਦਲਿਤ ਰੈਵੋਲੂਸ਼ਨ ਭਾਵੇਂ ਉਹ ਥਰੂ ਬੈਲਟ ਆਇਆ ਜੀ, ਕਾਂਸ਼ੀ ਰਾਮ ਉਹਦਾ ਵਹੀਕਲ ਬਣਿਆ, ਜਾਂ ਮਾਇਆਵਤੀ ਉੱਥੇ ਯੂਪੀ 'ਚ ਖਲੋਤੀ ਹੈ, ਤੁਸੀਂ ਇਹਨਾਂ ਦੀ ਟਾਈਮਲਾਈਨ ਦੇਖ ਲਓ, ਇਹ ਉਹੀ ਹੈ 84 ਤੋਂ ਬਾਅਦ ਦਾ ਹੀ ਇਹ ਸਾਰਾ ਤਬਦੀਲੀ ਦਾ ਪਾਰਟ ਹੈ। ਕਿ ਵੀ ਅਸੀਂ ਕਹਿਣ ਦੀ ਹਿੰਮਤ ਨਹੀਂ ਸੀ ਰੱਖਦਾ ਸਾਡਾ ਕੋਈ ਕਿ ਉੱਥੇ ਕਾਂਸ਼ੀ ਰਾਮ ਹੋਏ, ਮਾਇਆਵਤੀ ਹੋਏ, ਖੁੱਲ ਕੇ ਕਹਿੰਦੇ ਨੇ ਕਿ ਬ੍ਰਾਹਮਣਵਾਦ ਹੀ ਸਭ ਪੁਆੜੇ ਦੀ ਜੜ ਜੀ। ਮਾਇਆਵਤੀ ਆਏ, ਉਹਨੇ ਗਾਂਧੀ ਦੇ ਸਾਰੇ ਬੁੱਤ ਉੱਥੋਂ ਯੂਪੀ ਚੋਂ ਲਵਾਤੇ ਪਾਰਕਾਂ 'ਚ, ਕੋਈ ਨਵਾਂ ਲੱਗਣ ਨਹੀਂ ਦਿੱਤਾ। ਅੰਬੇਦਕਰ ਦੇ ਲਾਏ ਨੇ, ਬੁੱਧ ਦੇ ਲਾਏ ਨੇ। ਸੋ ਇਹ ਚੇਂਜ ਹੈ ਨਾ, ਚੈਲੰਜ ਹੈ, ਕਿਉਂਕਿ ਉਹੀ ਗਾਂਧੀ ਫਾਦਰ ਆਫ ਦਾ ਨੇਸ਼ਨ ਹੈ, ਉਹਨੂੰ ਬਣਾ ਕੇ ਕੀ ਬਣਾਇਆ ਹੋਇਆ ਸੀ। ਅੱਜ ਕਿੰਨੇ ਕੁੱਥੇ ਨਾਂ ਲੈਣ ਵਾਲੇ ਨੇ ਜਿਹੜੇ ਕਿ ਉਸ ਪਾਰਟ ਨੂੰ ਲੈਣ। ਸੋ ਅਸੀਂ ਸਮਝਦੇ ਹਾਂ ਕਿ ਇਹ ਵੀਰ ਹਰਪ੍ਰੀਤ ਸਿੰਘ, ਇਹਨਾਂ ਦਾ ਧੰਨਵਾਦ ਹੈ, ਉਹਨਾਂ ਨੇ ਜਿਹੜਾ ਹੈ ਉਹ ਹੋਪ ਵੀ ਦਿੱਤੀ, ਲੇਕਿਨ ਨਾਲ ਉਹਨਾਂ ਨੂੰ ਕਿਤੇ ਨਾ ਕਿਤੇ ਫੀਅਰ ਵੀ ਹੈ। ਸੋ ਮੈਂ ਸਮਝਦਾ ਵੀ ਹੁਣ ਇਹ ਨਾ ਫਿਕਰ ਕਰੀਏ ਵੀ ਦੀਵਾ ਬੁਝੇਗਾ, ਹੁਣ ਤਾਂ ਇਹ ਦੇਖੀਏ ਵੀ ਅਸੀਂ ਵੀ ਉਹਦੇ 'ਚ ਆਪਣਾ ਤੇਲ ਪਾਈਏ ਜੀ। ਔਰ ਜੇ ਅਸੀਂ ਆਪਣਾ ਬਣਦਾ ਹਿੱਸਾ ਪਾਉਂਦੇ ਰਵਾਂਗੇ, ਇੱਕ ਵੀ ਸਿੱਖ, ਜਦੋਂ ਤੱਕ ਮੈਂ ਇਹ ਇਤਿਹਾਸਕ ਫੈਕਟ ਨਾਲ ਹਮੇਸ਼ਾ ਦੁਹਰਾਉਂਦਾ, ਬਾਬਾ ਬੋਤਾ ਸਿੰਘ ਗਰਜਾ ਸਿੰਘ ਹੋਣ ਤੇ ਆ ਦੋ ਸਿੰਘਾਂ ਨੇ ਹੁਸ਼ਿਆਰਪੁਰ 'ਚ, ਇਹਨਾਂ ਨੇ ਪਲੇਟਾਂ ਵੀ ਖਾਲਿਸਤਾਨ ਦੀਆਂ ਲਾਈਆਂ ਹੋਈਆਂ ਸੀ ਮੋਟਰਸਾਈਕਲ ਦੇ ਪਿੱਛੇ, ਤੇ ਉਹਨਾਂ ਨੂੰ ਵੀ ਕਿਹਾ ਵੀ ਕਿਹੜੀ ਤੁਹਾਡੀ ਬਈ, ਕਿਹੜਾ ਪੰਜਾਬ ਸਰਕਾਰ, ਖਾਲਿਸਤਾਨ ਨੂੰ ਆਏ ਆ ਅਸੀਂ, ਤੁਹਾਡੇ ਤੁਸੀਂ ਸਾਡੇ ਕੀ ਲੱਗ ਨੌਕਰ ਹੋ ਅੰਗਰੇਜ਼ਾਂ ਦੇ ਤੁਸੀਂ ਜੀ ਜੀ। ਸੋ ਇਹ ਜਿਹੜਾ ਪਾਰਟ ਹੈ ਇਹ ਬੁਝਣ ਦੀ ਗੱਲ ਨਹੀਂ ਹੈ, ਇਹ ਤਾਂ ਉੱਥੇ ਰੀਕਿੰਡਲ ਹੋ ਰਿਹਾ ਜਿੱਥੇ ਸਰਕਾਰ ਨੇ ਜ਼ੁਲਮ ਕਰਕੇ ਆਵਾਜ਼ ਬੰਦ ਕਰ ਦਿੱਤੀ, ਉੱਥੋਂ ਵੀ ਆਵਾਜ਼ ਨਿਕਲ ਰਹੀ ਹੈ। ਔਰ ਬਹੁਤ ਜਲਦੀ ਇਹ ਇਕੱਲਾ ਦੀਵਾ ਇੱਕ ਥਾਂ ਤੇ ਨਹੀਂ, ਹਰ ਘਰ ਘਰ ਦੇ ਉੱਤੇ, ਹਰ ਰੂਫ ਟਾਪ ਦੇ ਉੱਤੇ ਜਿਹੜਾ ਇਹ ਚਾਨਣ ਖਾਲਿਸਤਾਨ ਦਾ ਜਿਹੜਾ ਹੈ ਇਹ ਜਗੇਗਾ ਔਰ ਇਸ ਹੋਰ ਵੀ ਪ੍ਰਚੰਡ ਹੋਏਗਾ। ਔਰ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਪ੍ਰਭੂ ਸੱਤਾ ਸੰਪੰਨ ਦੇਸ਼ ਖਾਲਿਸਤਾਨ ਇੱਕ ਰਿਐਲਿਟੀ ਬਣ ਕੇ ਸਾਹਮਣੇ ਆਏਗਾ ਜੀ। ਸੋ ਹੌਸਲਾ ਵੀ ਰੱਖੋ ਤੇ ਦੀਵੇ 'ਚ ਤੇਲ ਵੀ ਪਾਓ ਜੀ। ਡਾਕਟਰ ਸਾਹਿਬ ਵੇਲਾ ਹੋ ਗਿਆ ਬ੍ਰੇਕ ਤੇ ਜਾਣ ਦਾ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।